ਕੈਲੀਫੋਰਨੀਆ ਦੇ ਜੋ ਜਿੰਨੇ ਵੀ ਇਲੈਕਟਿਡ ਆਫੀਸ਼ੀਅਲਸ ਹੈਗੇ ਆ, ਸਿੱਖ ਇਲੈਕਟਿਡ ਆਫੀਸ਼ੀਅਲਸ, ਉਹਨਾਂ ਨੇ ਜੋ ਸਿੱਖ ਕਾਕਸ ਆ ਤੇ ਅਮਰੀਕਨ ਕਾਂਗਰੈਸ਼ਨਲ ਇੰਡੀਆ ਜੋ ਇੱਕ ਕਾਕਸ ਹੈਗੀ ਆ, ਉਹਨਾਂ ਸਾਰਿਆਂ ਨੂੰ ਲੈਟਰ ਲਿਖਿਆ ਹੈ ਵੀ ਜੋ ਕੁਝ ਕੈਨੇਡਾ 'ਚ ਵਾਪਰਿਆ, ਉਹ ਤੋਂ ਬਾਅਦ ਜਿਸ ਤਰ੍ਹਾਂ FBI ਨੇ ਅਮਰੀਕਾ ਦੇ ਕੁਝ ਸਿੱਖ ਸਿਟੀਜ਼ਨਸ ਨੂੰ ਵਾਰਨਿੰਗ ਦਿੱਤੀ ਵੀ ਤੁਹਾਡੇ ਤੇ ਵੀ ਉਦਾਂ ਦਾ ਜਿਹੜਾ ਅਟੈਕ ਹੋ ਸਕਦਾ ਹੈਗਾ, ਉਹਦੀ ਜਿਹੜੀ ਆ ਉਹਦਾ ਸਿਕਿਉਰਿਟੀ ਸਿੱਖਾਂ ਨੂੰ ਦਿੱਤੀ ਜਾਵੇ। ਸਿੱਖਾਂ ਦੇ ਲਈ ਬਹੁਤ ਵੱਡਾ ਇਹ ਰਿਸਕ ਹੈਗਾ ਤੇ ਇਹਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਇਹਦੀ ਜਿਹੜੀ ਬਰੀਫਿੰਗ ਆ ਉਹ ਸਾਰੇ ਹੀ ਜਿਹੜੇ ਇਲੈਕਟਿਡ ਆਫੀਸ਼ੀਅਲਸ ਆ ਉਹਨਾਂ ਨਾਲ ਸ਼ੇਅਰ ਕੀਤੀ ਜਾਵੇ। ਜੀ, ਵੱਖ-ਵੱਖ ਥਾਵਾਂ ਦੇ ਉੱਤੇ ਆਵਾਜ਼ ਜਿਹੜੀ ਆ ਇਸ ਦੇ ਲਈ ਚੱਕੀ ਜਾ ਰਹੀ ਹੈ। ਕਾਫੀ ਜਿਹੜੀਆਂ ਆਰਗੇਨਾਈਜੇਸ਼ਨ ਤੇ ਇਲੈਕਟਿਡ ਅਫੀਸ਼ੀਅਲਸ ਆ ਉਹਨਾਂ ਨੇ ਇਸ ਚਿੱਠੀ ਨੂੰ ਲਿਖਿਆ ਆ। ਕੱਲ ਜਿਹੜੀ ਮਨਪ੍ਰੀਤ ਕੌਰ ਜਿਹੜੀ ਬੇਕਰਸਫੀਲਡ ਦੀ ਸਿਟੀ ਕੌਂਸਲ, ਉਹਨੇ ਸਿਟੀ ਕੌਂਸਲ ਦੇ ਵਿੱਚ ਵੀ ਇਸ ਮੁੱਦੇ ਨੂੰ ਜਿਹੜਾ ਉਹ ਚੁੱਕਿਆ ਸੀਗਾ। ਸੋ ਜਿੱਥੇ ਵੀ ਮੌਕਾ ਲੱਗ ਰਿਹਾ ਆ ਪੰਜਾਬੀਆਂ ਨੂੰ, ਸਿੱਖਾਂ ਨੂੰ, ਜਿੱਥੇ-ਜਿੱਥੇ ਵੀ ਉਹ ਇਲੈਕਟਿਡ ਨੇ, ਉਹ ਇਸ ਆਵਾਜ਼ ਨੂੰ ਜਿਹੜਾ ਉਹਨਾਂ ਨੂੰ ਜ਼ਰੂਰ ਚੱਕਣਾ ਚਾਹੀਦਾ ਆ ਤੇ ਉਹ ਲਗਾਤਾਰ ਚੁੱਕ ਰਹੇ ਹੈਗੇ ਆ। ਤੁਸੀਂ CBC ਦੀ ਮੇਨ ਵੈਬਸਾਈਟ ਖੋਲ ਲਓ ਤਾਂ ਪਹਿਲਾ ਜਿਹੜੇ ਸਪੌਟਲਾਈਟ ਉਹਨਾਂ ਦੀ ਮੇਨ ਟੌਪ ਦੀਆਂ ਜਿਹੜੀਆਂ ਨਿਊਜ਼ ਆ, ਸਾਰੀਆਂ ਦੀਆਂ ਸਾਰੀਆਂ ਜਿਹੜੇ ਕੈਨੇਡੀਅਨ ਸਿੱਖ ਐਕਟਿਵਿਸਟ ਮਰਡਰ ਭਾਈ ਨਿੱਜਰ, ਉਹਨਾਂ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਖਬਰਾਂ ਆ ਉਹ ਟੌਪ ਦੇ ਉੱਤੇ ਇਸ ਟਾਈਮ ਉੱਥੇ ਚੱਲ ਰਹੀਆਂ ਹੈਗੀਆਂ ਆ, ਕਿਉਂਕਿ ਇਹ ਮੁੱਦਾ ਇਸ ਟਾਈਮ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਜਿਹੜਾ ਆ ਅਖਤਿਆਰ ਕਰ ਚੁੱਕਾ ਆ। ਜਵਾਬ ਵਜੋਂ ਇੱਕ ਦੂਜੇ ਦੇ ਡਿਪਲੋਮੈਟ ਕੱਢਣ ਤੋਂ ਬਾਅਦ ਇੰਡੀਆ ਨੇ ਜਿਹੜਾ ਵੀਜ਼ਾ ਸਰਵਿਸ ਦੀਆਂ ਸੇਵਾਵਾਂ ਸੀ ਉਹਨਾਂ ਨੂੰ ਸਸਪੈਂਡ ਕੀਤਾ ਹੈ ਕੈਨੇਡੀਅਨ ਸਿਟੀਜ਼ਨਸ ਦੇ ਲਈ ਵੀ। ਸੋ ਹੁਣ ਦੇਖੋ ਕੀ ਜਿਹੜਾ ਉਹ ਹੁੰਦਾ ਆ। ਇੰਡੀਆ ਦੀ ਮਿਨਿਸਟਰੀ ਕਹਿੰਦੀ ਆ ਵੀ ਅਸੀਂ ਇਸ ਸਿਚੁਏਸ਼ਨ ਨੂੰ ਰੋਜ਼ਾਨਾ ਦੇਖ ਰਹੇ ਹੈਗੇ ਆ। ਇਸੇ ਤਰ੍ਹਾਂ ਇੱਕ ਸਾਊਥ ਚਾਈਨਾ ਮਾਰਨਿੰਗ ਪੋਸਟ ਹੈਗੀ ਆ, ਉਹਨਾਂ ਨੇ ਵੀ ਇਹ ਕਿਹਾ ਹੈ ਵੀ ਜਿਹੜੀ ਇੰਡੀਆ ਦਾ ਤੇ ਪਾਕਿਸਤਾਨ ਦਾ ਜੋ ਰਿਲੇਸ਼ਨ ਆ, ਉਸ ਤੋਂ ਬਾਅਦ ਜਿਹੜਾ ਜੋ ਬਾਈਡਨ ਦੀ ਸਰਕਾਰ ਆ ਉਹਨਾਂ ਦੇ ਲਈ ਵੀ ਇਹ ਇੱਕ ਵੱਡੀ ਪ੍ਰੋਬਲਮ ਹੋਊਗੀ, ਕਿਉਂਕਿ ਫਾਈਵ ਆਈਜ਼ ਨੈਟਵਰਕ ਸਾਰਾ ਇਕੱਠਾ ਆ, ਜਿਹਦੇ ਵਿੱਚ US ਹੈਗਾ ਆ। US ਦੇ ਇਨਵੈਸਟਰ ਨੇ ਕੈਨੇਡਾ ਨੂੰ ਕਿਹਾ ਵੀ ਜਿਹੜੀ ਇੰਟੈਲੀਜੈਂਸ ਸ਼ੇਅਰ ਕੀਤੀ ਗਈ ਸੀ ਸਾਡੇ ਨਾਲ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ, ਸੋ ਇਹ ਇਕੱਲਾ ਕੈਨੇਡਾ ਤੱਕ ਸੀਮਿਤ ਨਹੀਂ, ਇਹ ਆਉਣ ਵਾਲੇ ਦਿਨਾਂ 'ਚ ਤੁਸੀਂ ਇਹਦੇ ਬਾਰੇ ਬਹੁਤ ਕੁਛ ਸੁਣੋਗੇ, ਦੇਖੋਗੇ ਕੀ ਕੁਝ ਜਿਹੜਾ ਦੁਨੀਆ ਲੈਵਲ ਦੇ ਉੱਤੇ ਵਾਪਰ ਰਿਹਾ ਹੈ। ਜੀ। ਸੋ ਪ੍ਰੈਜ਼ੀਡੈਂਟ ਦੀ ਇਸ ਗੱਲ ਨੂੰ ਚੱਕਣਾ, ਪ੍ਰੈਜ਼ੀਡੈਂਟ ਬਾਈਡਨ ਨੇ ਸਿੱਧੀ ਮੋਦੀ ਦੇ ਨਾਲ ਇਸ ਬਾਰੇ ਗੱਲ ਕੀਤੀ। ਹੁਣ ਦੁਬਾਰਾ ਜਿਹੜੀ ਇਹ ਮੀਟਿੰਗ ਹੋਈ ਆ, ਇਸ ਦੇ ਵਿੱਚ ਐਂਟਨੀ ਬਲਿੰਕਨ ਆ, ਉਹਨਾਂ ਨੇ ਜੈ ਸ਼ੰਕਰ ਦੇ ਨਾਲ ਗੱਲ ਕੀਤੀ ਹੈਗੀ ਆ। ਸੋ ਇੱਥੋਂ ਇਹੀ ਜਿਹੜਾ ਉਹ ਪਤਾ ਲੱਗ ਰਿਹਾ ਆ ਵੀ ਇਹ ਸਾਰੀਆਂ ਚੀਜ਼ਾਂ ਕਿੱਦਾਂ ਜਿਹੜੀਆਂ ਚੱਲ ਰਹੀਆਂ ਆ। ਇੱਕ ਚੀਜ਼ ਹੋਰ ਰੀਸੈਂਟਲੀ ਵਾਪਰੀ UN ਦੇ ਵਿੱਚ ਵੀ। UN ਦੇ ਵਿੱਚ ਜਦ UN ਨੂੰ ਅੰਬੈਸਡਰ ਸੀਗੇ ਜਿਹੜੇ ਕੈਨੇਡਾ ਦੇ, ਉਹਨਾਂ ਨੇ ਗੱਲਬਾਤ ਕੀਤੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇੰਡੀਆ ਦੀ ਅੰਬੈਸਡਰ ਆ UN ਨੂੰ, ਉਹਨੇ ਕਹਿੰਦੇ ਵੀ ਕੈਨੇਡੀਅਨ ਅੰਬੈਸਡਰ ਨੂੰ ਸਾਈਡ ਤੇ ਲਿਆ ਕੇ ਕਿਹਾ ਵੀ ਭਾਈ ਅਸੀਂ ਗੱਲਬਾਤ ਕਰਨ ਨੂੰ ਰੈਡੀ ਹੈਗੇ ਹਾਂ, ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਹੁਣ ਟਰਾਈ ਕਰ ਰਹੇ ਆ ਵੀ ਜਿਹੜੀ ਇਸ ਟਾਈਮ ਇੰਡੀਆ ਦੀ ਖਿੱਲੀ ਉੱਡ ਰਹੀ ਆ ਤੇ ਜਿੰਨੀ ਬਦਨਾਮੀ ਉਹਨਾਂ ਦੀ ਹੋ ਰਹੀ ਹੈ ਤੇ ਜਿਹੜਾ ਚਿਹਰਾ ਨੰਗਾ ਹੋ ਰਿਹਾ ਆ ਵੀ ਉਸ ਦੇ ਵਿੱਚ ਉਹਨਾਂ ਨੂੰ ਕੋਈ ਸਾਥ ਜਿਹੜਾ ਆ ਉਹ ਹੁਣ ਮਿਲੇ। ਕਿਉਂਕਿ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਬਹੁਤੇ ਮੁਲਕ ਕੈਨੇਡਾ ਦੇ ਨਾਲ ਆ, ਇੰਡੀਆ ਦੇ ਹੱਕ ਦੇ ਵਿੱਚ ਕਿਸੇ ਦਾ ਵੀ ਜਿਹੜਾ ਉਹ ਕਹਿ ਲਓ ਵੀ ਉਹ ਆ ਕੇ ਲੱਗਦਾ ਨਹੀਂ ਹੈਗਾ। ਸੋ ਹੁਣ ਦੇਖੋ ਕੀ ਹੁੰਦਾ ਆ ਅੱਗੇ, ਇਹਨਾਂ ਨੇ ਕੀ ਕਰਨਾ ਆ, ਕੀ ਕੋਈ ਮੁੱਦਾ ਜਿਹੜਾ ਅੱਗੇ ਤੱਕ ਕੀ ਚੱਲਦਾ। ਪਰ ਅਮਰੀਕਾ ਲਗਾਤਾਰ ਇੰਡੀਆ ਦੇ ਉੱਤੇ ਇਸ ਬਾਬਤ ਦਬਾਅ ਜਿਹੜਾ ਉਹ ਪਾ ਰਿਹਾ ਹੈ। ਗਾਹੇ ਬਗਾਹੇ ਜਿੱਥੇ ਵੀ ਮੌਕਾ ਮਿਲਦਾ ਆ ਭਾਈ ਨਿੱਜਰ ਹੋਣਾ ਦੇ ਕਤਲ ਨੂੰ ਲੈ ਕੇ ਉਹ ਮੁੱਦੇ ਨੂੰ ਜਿਹੜਾ ਉਹ ਜ਼ਰੂਰ ਚੁੱਕ ਰਹੇ ਹੈਗੇ ਆ। ਜੀ, ਤੇ ਦੂਸਰੇ ਪਾਸੇ ਪੰਜਾਬ ਤੋਂ ਖਬਰ ਇਹ ਆ ਰਹੀ ਆ ਵੀ ਦਰਬਾਰ ਸਾਹਿਬ ਦੇ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਜੋ ਆ ਭਾਰਤ ਦੀ ਸਰਕਾਰ ਦੇ ਉਲਟ ਮੁਜ਼ਾਹਰਾ ਕੀਤਾ ਹੈ ਵੀ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਜਿਹੜੇ ਕਾਤਲ ਆ ਉਹ ਕੈਨੇਡਾ ਨੂੰ ਫੜਾਏ ਜਾਣ। ਤੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਹਰਦੀਪ ਸਿੰਘ ਨਿੱਜਰ ਹੁਣੀ 25 ਸਾਲ ਤੋਂ ਪੰਜਾਬ ਨੂੰ ਛੱਡ ਚੁੱਕੇ ਆ, ਤੇ ਤੁਸੀਂ ਹਿਸਾਬ ਲਾ ਲਓ ਵੀ ਬਾਅਦ ਦੇ ਵਿੱਚ ਜਿਹੜੀ ਉੱਥੇ ਦੀ ਸਰਕਾਰ ਆ ਜੋ ਮਰਜ਼ੀ ਬਲੇਮ ਕਰਕੇ ਕਿਸੇ ਨੂੰ ਅੱਤਵਾਦੀ ਬਣਾ ਦੇ, ਪਰ ਇੰਡੀਆ ਦਾ ਜੋ ਗੋਦੀ ਮੀਡੀਆ ਆ ਉਹ ਅੱਜ ਤੱਕ ਵੀ ਸ਼ਰੇਆਮ ਜ਼ਹਿਰ ਜਿਹੜੀ ਆ ਉਹ ਭੁਗਤ ਰਿਹਾ ਆ। ਕੱਲਾ ਹੁਣ ਹਰਦੀਪ ਸਿੰਘ ਨਿੱਜਰ ਨਹੀਂ, ਸਿੰਗਰਾਂ ਦੇ ਦੁਆਲੇ ਹਰ ਇੱਕ ਜਿਹੜਾ ਬੰਦਾ ਕੋਈ ਪੰਜਾਬ ਦੀ ਵੀ ਗੱਲ ਕਰਦਾ ਆ, ਉਹਨਾਂ ਨੂੰ ਸ਼ਰੇਆਮ ਜਿਹੜਾ ਆ ਅੱਤਵਾਦੀ
ਡਿਕਲੇਅਰ ਕਰ ਰਹੇ ਆ। ਅੱਜ ਇੱਕ ਮੈਂ ਦੇਖ ਰਿਹਾ ਸੀ ਉਹਨੇ ਜਿੰਨੇ ਵੀ ਸਿੰਗਰਸ ਜਿਹੜੇ ਖਾਸ ਕਰਕੇ ਕਿਤੇ ਸਿੱਖ ਕੌਮ ਦੀ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਦੇ ਗਾਣੇ ਲਾ ਕੇ ਨਾਲ ਸੰਤ ਜਰਨੈਲ ਸਿੰਘ ਉਹਨਾਂ ਦੇ ਸ਼ਬਦ ਜੋ ਉਹਨਾਂ ਦੇ ਬੋਲ ਲਾ ਕੇ ਦਿਖਾ ਰਹੇ ਸੀ ਵੀ ਦੇਖੋ ਕਿੱਦਾਂ ਇਹ ਪ੍ਰਮੋਟ ਕਰ ਰਹੇ ਆ। ਉਹ ਤੋਂ ਬਾਅਦ ਇੰਡੀਆ ਦੀ ਸਰਕਾਰ ਬਹੁਤ ਸਾਰੇ ਜਿਹੜੇ ਮੋਦੀ ਦੇ ਭਗਤ ਹੈਗੇ ਕਈ ਸਿੱਖ ਵੀ ਜਿਹਨੇ ਸਿਰਾਂ 'ਚ ਪੱਗਾਂ ਫਸਾਈਆਂ ਉਹ ਸੋਚਦੇ ਰਹਿੰਦੇ ਆ ਵੀ ਨਹੀਂ ਜੀ ਮੋਦੀ ਨੇ ਸਿੱਖਾਂ ਲਈ ਬਹੁਤ ਕੁਛ ਕੀਤਾ। ਇੰਨਾ ਉੱਥੇ ਡਰਾ ਵਾਲਾ ਮਾਹੌਲ ਕੀਤਾ CNN ਨੇ ਅੱਜ ਖਬਰ ਕੀਤੀ ਹੈ ਵੀ 57 ਜਗ੍ਹਾ ਤੇ ਛਾਪੇ ਮਾਰੇ ਆ। ਇਹ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਪੰਜਾਬ 'ਚ ਕਿੱਡਾ ਕਿਤੇ ਬਹੁਤ ਵੱਡੀ ਜਿਹੜੀ ਮੂਵਮੈਂਟ ਚੱਲ ਰਹੀ ਹੈਗੀ ਆ। ਕੋਈ ਗੱਲ ਨਹੀਂ ਸਿਰਫ ਸ਼ਰੇਆਮ ਜਿਹੜਾ ਆ ਦੁਨੀਆ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਉੱਥੇ ਦੀ ਸਰਕਾਰ ਤੇ ਉੱਥੇ ਦਾ ਮੀਡੀਆ ਪੂਰੇ ਜ਼ੋਰ ਤੇ ਲੱਗਾ ਹੋਇਆ ਹੈ। ਪਰ ਜਿੰਨਾ ਵੀ ਵੈਸਟ ਦੇ ਵਿੱਚ ਮੀਡੀਆ ਹੈਗਾ ਉਹ ਸਾਰਾ ਸਿੱਖਾਂ ਦੇ ਹੱਕ ਦੀ ਜਿਹੜੀ ਗੱਲ ਆ ਉਹ ਕਰ ਰਿਹਾ। ਜੀ, ਜੀ, ਬਿਲਕੁਲ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ, ਲੈਟਸ ਸੀ ਕੀ ਹੁੰਦਾ ਆ, ਅੱਗੇ ਕਿਵੇਂ ਬਣਦਾ ਆ।